ਕੈਨੇਡਾ ਰੀਜਨ ਔਰ ਅਮਰੀਕਾ ਰੀਜਨ ਦੀ ਜਿਹੜੀ 2 ਦਿਨਾਂ ਦੀ ਮੀਟਿੰਗ ਸੀਗੀ ਸੈਸ਼ਨ ਤੇ ਇਹ ਨਿਊਯਾਰਕ ਦੇ ਹੈਮਿਲਟਨ ਹੋਟਲ ਦੇ ਵਿੱਚ ਅਸੀਂ 2 ਦਿਨਾਂ ਦਾ ਜਿਹੜੀ ਡਿਸਕਸ਼ਨ ਕੀਤੀ ਆ ਵਰਲਡ ਸਿੱਖ ਪਾਰਲੀਮੈਂਟ ਦੀਆਂ ਜਿਹੜੀਆਂ 10 ਕੌਂਸਲਾਂ ਆ ਉਹਨਾਂ ਦੇ ਮੈਂਬਰ ਸਾਹਿਬਾਨ ਜੁੜੇ ਆ ਔਰ ਲੋਕਲੀ ਨਿਊਯਾਰਕ ਏਰੀਏ ਤੋਂ ਜਿਹੜੇ ਰਿਜ਼ਰਵਰ ਦੇ ਤੌਰ ਤੇ ਵੀ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸਾਹਿਬਾਨ ਆਏ ਆ। ਸੋ ਅਸੀਂ ਬਹੁਤ ਸਾਰੀਆਂ ਜਿਹੜਾ ਸਾਡਾ ਏਜੰਡਾ ਅਸੀਂ ਡਿਸਕਸ਼ਨ ਕੀਤੀ ਆ ਵਰਲਡ ਸਿੱਖ ਪਾਰਲੀਮੈਂਟ ਨੂੰ ਸੰਗਤ ਤੱਕ ਸਾਡੀ ਸਿੱਖ ਕੌਮ ਤੱਕ ਕਿਵੇਂ ਮੈਸੇਜ ਜਿਹੜਾ ਕਨਵੇ ਹੋਵੇ, ਸਾਡੀਆਂ ਜਿਹੜੀਆਂ ਕੌਂਸਲਾਂ ਦੇ ਪ੍ਰੋਜੈਕਟ ਹੈਗੇ ਆ ਉਹਨਾਂ ਉੱਤੇ ਅਸੀਂ ਕਿਵੇਂ ਫੋਕਸ ਕਰਕੇ ਅਸੀਂ ਆਪਣੀ ਕੌਮ ਤੱਕ ਆਪਣੀ ਕਮਿਊਨਿਟੀ ਤੱਕ ਪ੍ਰੋਗਰਾਮ ਦੇ ਸਕੀਏ। ਸੋ ਉਹ ਬੜੀ ਡਿਟੇਲ ਦੇ ਨਾਲ ਡਿਸਕਸ਼ਨ 2 ਦਿਨਾਂ ਦੇ ਰੀਜਨ ਦੇ ਵਿੱਚ ਹੋਈ ਆ। ਇਹਦੇ ਵਿੱਚ ਅਸੀਂ ਖਾਸ ਕਰਕੇ ਜਿਹੜਾ ਆ ਕੈਨੇਡਾ ਦੇ ਵਿੱਚ ਅਕਤੂਬਰ ਦੇ ਵਿੱਚ 2020 ਦੇ ਅਕਤੂਬਰ ਦੇ ਵਿੱਚ 10 ਤੇ 11 ਤਰੀਕ ਦਾ ਸੈਚਰਡੇ ਸੰਡੇ ਦਾ ਸੈਸ਼ਨ ਜਿਹੜਾ ਪੂਰਾ ਵਰਲਡ ਸਿੱਖ ਪਾਰਲੀਮੈਂਟ ਦਾ 5 ਰੀਜਨਾਂ ਦਾ ਜਿਹੜਾ ਗਲੋਬਲੀ ਉਹ ਸਾਰੇ ਮੈਂਬਰ ਸਾਹਿਬਾਨ ਉੱਥੇ ਆਉਣਗੇ। ਜਿਹੜੀ ਹੁਣ ਤੱਕ ਦੀ ਟੋਰਾਂਟੋ ਦੇ ਵਿੱਚ ਸੈਸ਼ਨ ਹੋਏਗਾ ਜਿਹਦੇ ਵਿੱਚ ਤਕਰੀਬਨ 1 ਸਾਲ ਦਾ ਜਿਹੜਾ ਯੂਕੇ ਸੈਸ਼ਨ ਤੋਂ ਬਾਅਦ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਕੌਂਸਲਾਂ ਦੀਆਂ ਉਹ ਜਿਹੜੀ ਰਿਪੋਰਟਿੰਗ ਹੋਏਗੀ ਔਰ ਉਹਨੂੰ ਅੱਗੇ ਮਜ਼ਬੂਤੀ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਨੂੰ ਤੋਰਨ ਲਈ ਉਹ ਸਾਰੀ ਡਿਟੇਲ ਦੇ ਨਾਲ ਜਿਹੜੀ ਆ ਡਿਸਕਸ਼ਨ ਕੀਤੀ ਗਈ ਆ। ਔਰ ਮੈਂ ਇਹ ਬੇਨਤੀ ਕਰੂੰਗਾ ਸਾਡੇ ਨਾਲ ਸਾਡੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸੈਕਟਰੀ ਆ ਸਰਦਾਰ ਹਰਦਿਆਲ ਸਿੰਘ ਜੀ ਉਹ ਤੁਹਾਨੂੰ ਡਿਟੇਲ ਨਾਲ ਜਾਣਕਾਰੀ ਦੇਣਗੇ। ਹਰਦਿਆਲ ਸਿੰਘ ਜੀ ਬੇਨਤੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਰਦਾਰ ਹਿੰਮਤ ਸਿੰਘ ਜੀ ਨੇ ਹੁਣੇ ਦੱਸਿਆ ਹੈ ਕਿ ਇਹ ਜੁਆਇੰਟ ਸੈਸ਼ਨ ਸੀ USA ਔਰ ਕੈਨੇਡਾ ਰੀਜਨ ਜਿਹੜੇ ਨੇ ਸਿੱਖ ਵਰਲਡ ਸਿੱਖ ਪਾਰਲੀਮੈਂਟ ਦੇ। ਇਹਦੇ ਵਿੱਚ ਦੋਨੋਂ ਕੰਟਰੀਜ਼ ਤੋਂ ਜਿਹੜੇ ਇਹਨਾਂ ਦੇ ਨੁਮਾਇੰਦੇ ਇੱਥੇ ਆਏ ਔਰ ਆ ਕੇ ਉਹਨਾਂ ਨੇ ਜੋ ਵਰਲਡ ਸਿੱਖ ਪਾਰਲੀਮੈਂਟ ਜੋ ਕਿ ਬੋਡੀ ਹੈ ਜੋ ਸਿੱਖ ਨੇਸ਼ਨ ਦੇ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀ ਹੈ ਗਲੋਬਲੀ, ਉਹਨਾਂ ਦੇ ਜਿਹੜੇ ਕਿਹੜੇ ਬਰਨਿੰਗ ਇਸ਼ੂਜ਼ ਨੇ ਉਹ ਡਿਸਕਸ ਹੋਏ ਔਰ ਦੱਸਿਆ ਉਹਦੇ 'ਚ ਕਿ ਵੀ ਜਿਹੜੇ ਅਗਲੇ ਆਉਣ ਵਾਲੇ ਸਾਡੇ ਜਿਹੜੇ ਪ੍ਰੋਜੈਕਟਸ ਨੇ ਅਸੀਂ ਕਿਹਨਾਂ ਨੂੰ ਪ੍ਰਾਇੋਰਟਾਈਜ਼ ਕਰਨਾ ਔਰ ਕਿਹ 'ਤੇ ਕੰਮ ਕਰਨਾ ਔਰ ਬੜੇ ਗੰਭੀਰ ਤਰੀਕੇ ਨਾਲ ਇਹਨਾਂ ਦੇ ਉੱਤੇ ਡਿਸਕਸ਼ਨਸ ਹੋਈਆਂ ਜਿਹਦੇ ਵਿੱਚ ਜੋ ਸਿੱਖ ਇਸ਼ੂਜ਼ ਜੋ ਸਿੱਖਾਂ ਨੂੰ ਇੰਪੈਕਟ ਕਰ ਰਹੇ ਨੇ ਜਿੱਦਾਂ ਸਿੱਖ ਜੈਨੋਸਾਈਡ ਜਿਹੜਾ ਹੋਇਆ ਸਿੱਖਾਂ ਨਾਲ, ਹੋਰ ਜਿਹੜੇ ਸਿਵਲ ਔਰ ਹਿਊਮਨ ਰਾਈਟਸ ਦੇ ਇਸ਼ੂਜ਼ ਜਿਹੜੇ ਨੇ ਉਹ ਡਿਸਕਸ ਕੀਤੇ ਗਏ। ਜਿਹੜੀਆਂ ਸਾਡੀਆਂ 10 ਕਾਉਂਸਲਾਂ ਨੇ ਜਿਹੜੀਆਂ ਕਿ ਇੱਥੇ ਰਿਪਰੈਜ਼ੈਂਟੇਸ਼ਨ ਜਿਨ੍ਹਾਂ ਦੀ ਹੋਈ ਦੋਨੋਂ ਕੰਟਰੀਜ਼ ਤੋਂ, ਸਿਵਲ ਐਂਡ ਹਿਊਮਨ ਰਾਈਟਸ ਕਾਉਂਸਲ, ਸਿੱਖ ਨੈਸ਼ਨਲ ਸੈਲਫ ਡਿਟਰਮੀਨੇਸ਼ਨ ਕਾਉਂਸਲ, ਐਜੂਕੇਸ਼ਨ ਅਫੇਅਰਸ ਕਾਉਂਸਲ, ਸਾਡੀ ਜਿਹੜੀ ਫਾਈਨੈਂਸ ਕਾਉਂਸਲ ਉਹਨਾਂ ਦੇ ਇਸ਼ੂਜ਼ ਜਿਹੜੇ ਹੈਗੇ ਨੇ, UN NGOs ਐਂਡ ਇੰਟਰਨੈਸ਼ਨਲ ਬੋਡੀਜ਼ ਇੰਗੇਜਮੈਂਟ ਕਾਉਂਸਲ ਜਿਹੜੀ ਸਾਡੀ ਹੈ ਜੋ UN ਵਿੱਚ ਜੋ ਸਿੱਖਾਂ ਦੇ ਇਸ਼ੂਜ਼ ਅਸੀਂ ਲੈ ਕੇ ਜਾਣੇ ਨੇ, ਜਿਸ ਕਿਸਮ ਨਾਲ ਡਿਸਕ੍ਰਿਮੀਨੇਸ਼ਨ ਸਿੱਖਾਂ ਨਾਲ ਹੋਈ ਹੈ ਹੋ ਰਹੀ ਹੈ ਔਰ ਜਿਸ ਤਰ੍ਹਾਂ ਕਿ ਆਪ ਜਾਣਦੇ ਹੋ ਫਰਾਂਸ ਵਿੱਚ ਵੀ ਜੋ ਇਸ਼ੂ ਸਿੱਖਾਂ ਨਾਲ ਹੋਏ ਨੇ, ਜਿਸ ਤਰ੍ਹਾਂ ਕਿ ਸਿੱਖ ਬੱਚੇ ਉੱਤੇ ਹਾਲੇ ਤੱਕ ਵੀ ਜੋ ਲਾਅ ਪਾਸ ਹੋਇਆ ਬੱਚੇ ਪੜ੍ਹ ਨਹੀਂ ਸਕਦੇ, ਸਕੂਲ ਨਹੀਂ ਜਾ ਸਕਦੇ ਔਰ ਵੈਲਫੇਅਰ ਆਫ ਸਿੱਖ ਪ੍ਰਿਜ਼ਨਰਸ ਜਿਹੜੇ ਸਿੱਖ ਮਾਰਟਰਸ ਨੇ ਉਹਨਾਂ ਦੀ ਫੈਮਲੀਜ਼ ਦੀ ਦੇਖ ਰੇਖ ਕਰਨ ਲਈ ਕੀ ਪ੍ਰੋਜੈਕਟਸ ਉਡੀਕੇ ਜਾਣੇ ਚਾਹੀਦੇ ਨੇ। ਰਿਲੀਜੀਅਸ ਅਫੇਅਰਸ ਐਂਡ ਸਿੱਖ ਇੰਸਟੀਟਿਊਸ਼ਨਸ ਮੈਨੇਜਮੈਂਟ ਕਾਉਂਸਲ ਨੇ ਵੀ ਆਪਣਾ ਇਨਪੁਟ ਦਿੱਤਾ। ਸਾਡੀ ਜਿਹੜੀ ਹੋਮ ਐਂਡ ਇੰਟਰਨਲ ਅਫੇਅਰਸ ਕਾਉਂਸਲ ਜਿਹੜੀ ਹੈ ਉਹਦਾ ਵੀ ਕਾਫੀ ਪੋਜ਼ੀਟਿਵ ਸਾਨੂੰ ਫੀਡਬੈਕ ਮਿਲਿਆ। ਗ੍ਰੀਵੈਂਸਸ ਕਾਉਂਸਲ ਜਿਹੜੀ ਹੈ ਉਹ ਵੀ ਉਹਨਾਂ ਨੇ ਆਪਣਾ ਕਾਫੀ ਇਨਪੁਟ ਦਿੱਤਾ ਹੈਗਾ। ਸਾਡੀ ਜਿਹੜੀ ਮੀਡੀਆ ਐਂਡ ਕਮਿਊਨੀਕੇਸ਼ਨ ਕਾਉਂਸਲ ਹੈ ਉਹ ਕਿਸ ਕਿਸਮ ਨਾਲ ਵਰਕ ਕਰੇਗੀ, ਕੰਮ ਕਰੇਗੀ ਦੁਨੀਆ ਦੇ ਮੀਡੀਆ ਨਾਲ, ਉਹਦਾ ਵੀ ਗੱਲਾਂ ਬਾਤਾਂ ਹੋਈਆਂ ਨੇ। ਹੋਰ ਜਿਹੜੇ ਓਪਨ ਸੈਸ਼ਨ ਵਿੱਚ ਕਾਫੀ ਸਾਰੇ ਇਸ਼ੂਜ਼ ਗਲੋਬਲੀ ਜੋ ਅੱਜ ਕੱਲ੍ਹ ਹੋ ਰਹੇ ਨੇ ਡਿਸਕਸ ਕੀਤੇ ਗਏ ਔਰ ਉਹਨਾਂ ਦੇ ਉੱਤੇ ਚਾਨਣਾ ਪਾਇਆ ਗਿਆ, ਦੱਸਿਆ ਗਿਆ ਕਿ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ ਇਸ਼ੂਜ਼ ਨੂੰ ਟੈਕਲ ਕਰਾਂਗੇ ਔਰ ਸਪੈਸੀਫਿਕਲੀ ਇੱਕ ਮੰਗ ਕੀਤੀ ਗਈ ਜਿਹੜਾ ਯੂਥ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਲੀਜ਼ ਅੱਗੇ ਆਓ ਔਰ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜੋ ਔਰ ਉਹਦੇ ਨਾਲ ਮਿਲ ਕੇ ਜਿਹੜੇ ਸਾਡੇ ਪ੍ਰੋਜੈਕਟਸ ਨੇ ਉਹਨਾਂ 'ਤੇ ਕੰਮ ਕਰੀਏ ਔਰ ਸਪੈਸੀਫਿਕਲੀ ਜਿਹੜੀ ਹੋਰ ਆਰਗੇਨਾਈਜੇਸ਼ਨਸ ਨੇ ਜਥੇਬੰਦੀਆਂ ਜਿਹੜੀਆਂ ਮਿਲ ਕੇ ਕੰਮ ਕਰਨਾ ਚਾਹੁੰਦੀਆਂ ਨੇ ਜ਼ਰੂਰ ਅੱਗੇ ਆਉਣ। ਵਰਲਡ ਸਿੱਖ ਪਾਰਲੀਮੈਂਟ ਦਾ ਮੈਂਡੇਟ ਕਾਫੀ ਓਪਨ ਮੈਂਡੇਟ ਹੈਗਾ ਔਰ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਅਸੀਂ ਮਿਲ ਜੁਲ ਕੇ ਜੋ ਸਿੱਖਾਂ ਦੇ ਇਸ਼ੂਜ਼ ਨੇ ਉਹਨਾਂ 'ਤੇ ਪਹਿਰਾ ਦਈਏ ਔਰ ਉਹਨਾਂ ਨੂੰ ਰੈਜ਼ੋਲੂਟ ਕਰੀਏ, ਇੱਕ ਸੋਲੂਸ਼ਨ 'ਤੇ ਲੈ ਕੇ ਜਾਈਏ ਔਰ ਇਹ ਸਾਡਾ ਡਾਇਲੌਗ ਸੀ ਜੀ। ਹੁਣ ਸੈਸ਼ਨ ਜਿਹੜਾ ਹੈਗਾ ਮੀਡੀਆ ਲਈ ਓਪਨ ਹੈਗਾ, ਤੁਸੀਂ ਕੋਈ ਵੀ ਕੁਐਸਚਨ ਜਿਹੜੇ ਸਾਡੇ ਐਕਸਪਰਟਸ ਇੱਥੇ ਬੈਠੇ ਹੋਏ ਨੇ ਉਹ ਐਡਰੈਸ ਕਰਨਗੇ ਜੀ। ਮੈਂ ਚਾਹਾਂਗਾ ਵੀ ਡਾਕਟਰ ਅਮਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਪਾਰਲੀਮੈਂਟ 2015 ਦੇ ਸਰਬੱਤ ਖਾਲਸਾ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਪਿਛਲੇ ਲਗਭਗ 5 ਸਾਲ ਤੋਂ ਪੂਰੀ ਤਰ੍ਹਾਂ ਹੋਂਦ ਦੇ ਵਿੱਚ ਹੁਣ ਆ ਚੁੱਕੀ ਹੈ। ਇਸ ਦੇ ਅੱਡ ਦੇਸ਼ਾਂ ਦੇ ਵਿੱਚ ਚੈਪਟਰ ਨੇ ਔਰ ਅੱਜ ਅਮਰੀਕਾ ਔਰ ਕੈਨੇਡਾ ਦੋਨਾਂ ਦੇਸ਼ਾਂ ਦਾ ਪਿਛਲੇ 2 ਦਿਨ ਤੋਂ ਜਿਹੜਾ ਸੈਸ਼ਨ ਇੱਥੇ ਹੋਇਆ, ਜਿਵੇਂ ਬਰੀਫ ਕੀਤਾ ਗਿਆ ਕਿ 10 ਅੱਡ ਕੌਂਸਲਸ ਜਿਨ੍ਹਾਂ ਦੇ ਜ਼ਿੰਮੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਾ ਹੈ ਉਹਨਾਂ ਨੇ ਆਪਣੇ ਏਜੰਡੇ ਵੀ ਉਲੀਕੇ ਨੇ
ਔਰ ਆਪਣੀ ਜਿਹੜੀ ਹੈ ਕਾਰਗੁਜ਼ਾਰੀ ਵੀ ਦਰਸਾਈ ਹੈ। ਮੈਂ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਮੁੱਢਲਾ ਹੱਕ ਹੈ, ਔਰ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਇਸ ਦੇ ਬਾਰੇ ਇੱਕ ਪੂਰੀ ਕੌਂਸਲ ਹੈ, ਅਸੀਂ ਇਸ ਨੂੰ ਫੁੱਲੀ ਜਿਹੜਾ ਰੈਫਰੈਂਡਮ 2020 ਆ ਉਸ ਨੂੰ ਐਂਡੋਰਸ ਕਰਦੇ ਹਾਂ, ਜਿਹਦੇ ਲਈ ਸਿੱਖਸ ਫਾਰ ਜਸਟਿਸ ਐਫਰਟ ਕਰ ਰਹੇ। ਔਰ ਦੂਸਰਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਉਹ ਬੇਸ਼ੱਕ ਕਸ਼ਮੀਰੀ ਹੋਣ ਜਿਨ੍ਹਾਂ ਨੂੰ ਪਿਛਲੇ ਲਗਭਗ 6.5 ਮਹੀਨੇ ਤੋਂ ਖੁੱਲੀ ਜੇਲ੍ਹ 'ਚ ਡੱਕਿਆ ਹੋਇਆ ਹੈ, ਜਾਂ CAA ਔਰ ਦੂਸਰੇ ਕਾਨੂੰਨ ਹੋਣ, ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ। ਔਰ ਦਿਨਕਰ ਗੁਪਤਾ ਜਿਹਨੇ 30 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਔਰ ਹੋਰ ਗੁਰੂ ਨਾਨਕ ਨਾਮਦੇਵਾ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ, ਇਹ ਕਹਿ ਕੇ ਕਿ ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਜਾਣ ਵਾਲਾ 6 ਘੰਟੇ ਦੇ ਵਿੱਚ ਦਹਿਸ਼ਤਗਰਦ ਬਣ ਸਕਦਾ ਹੈ। ਅਸੀਂ ਸਮਝਦੇ ਹਾਂ ਵੀ ਉਸ ਨੂੰ ਫੌਰਨ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ। ਔਰ ਅੱਜ ਦੀ ਖਬਰ ਹੈ ਕਿ ਗੁਰਦੁਆਰਾ ਦਾਤਨ ਸਾਹਿਬ ਉੜੀਸਾ ਦੇ ਵਿੱਚ, ਜਿਹੜਾ ਕਿ ਹਿਸਟੋਰੀਕਲ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਗਏ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੇਅਦਬ ਕੀਤਾ ਗਿਆ ਹੈ। ਇਹ ਮੰਗੂ ਮੱਠ ਤੋਂ ਬਾਅਦ ਉੜੀਸਾ 'ਚ ਵਾਪਰੀ ਦੂਸਰੀ ਘਟਨਾ ਹੈ। ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਅੰਬਰੇਲਾ ਦੇ ਥੱਲੇ ਦੁਨੀਆ ਭਰ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਵਚਨਬੱਧ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੇਖਿਆ ਕਿ ਅਸੀਂ ਸਾਰੇ ਸੈਸ਼ਨ 'ਚ ਇਕੱਠੇ ਹੋਏ ਹਾਂ ਅਤੇ ਮੇਰੀ ਬਸ ਇਹੀ ਅਪੀਲ ਹੈ ਜਿਹੜੇ ਸਾਰੇ ਯੂਥ ਹੈ ਕਿ ਉਹ ਵਰਲਡ ਸਿੱਖ ਪਾਰਲੀਮੈਂਟ ਨੂੰ ਜੁਆਇਨ ਕਰਨ। ਜਿਵੇਂ ਕਿ ਦੇਖ ਸਕਦੇ ਹਾਂ ਕਿ ਮੈਂ ਹੀ ਹਾਲੇ ਇੱਕ ਯੂਥ ਰੈਪਰੈਜ਼ੈਂਟੇਸ਼ਨ ਆ ਇੱਥੇ, ਸੋ ਸਾਰੇ ਯੂਥ ਨੂੰ ਅਪੀਲ ਹੈ ਕਿ ਇਹ ਵਰਲਡ ਸਿੱਖ ਪਾਰਲੀਮੈਂਟ ਜੁਆਇਨ ਕਰਨ, ਆਪਣੇ ਸਕਿੱਲ ਸੈਟਸ ਲੈ ਕੇ ਆਉਣ ਤਾਂ ਕਿ ਉਹ ਡਿਫਰੈਂਟ ਕਾਉਂਸਲ 'ਚ ਆਪਣਾ ਯੋਗਦਾਨ ਦੇ ਸਕਣ। ਉਹ ਕੋਈ ਵੀ ਕਾਉਂਸਲ ਜੁਆਇਨ ਕਰ ਸਕਦੇ ਆ ਜਿਹੜੇ ਵਿੱਚ ਉਹਨਾਂ ਨੂੰ ਇੰਟਰਸਟ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਜਿਸ ਤਰੀਕੇ ਨਾਲ ਤੁਸੀਂ ਬਹੁਤ ਸਾਰੇ ਇੱਥੇ ਜਿਹੜੇ ਸੈਸ਼ਨ ਸਾਡੇ ਹੋਏ ਨੇ, ਉਹਨਾਂ ਸੈਸ਼ਨ ਦੇ ਵਿੱਚ ਜਿਹੜੀਆਂ ਤੁਸੀਂ ਡਿਮਾਂਡਸ ਰੇਜ਼ ਕੀਤੀਆਂ ਨੇ ਕਿ ਸਿੱਖਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਪਰ ਉਸ ਤਰੀਕੇ ਦਾ ਹੁੰਗਾਰਾ, ਉਸ ਤਰੀਕੇ ਦੀ ਆਵਾਜ਼ ਜਿਹੜੀ ਹੈ ਜਿੱਥੇ ਇਹ ਸਭ ਕੁਝ ਹੋ ਰਿਹਾ ਉੱਥੋਂ ਨਹੀਂ ਉੱਠਦੀ, ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਅੱਗੇ ਚੇਂਜ ਕਰਨ ਦਾ ਜਿਹੜਾ ਪਲਾਨ ਕਰ ਰਹੇ ਹੋ? ਦੇਖੋ, ਅਸੀਂ ਕੋਈ ਜਿਹੜੀਆਂ ਡਿਮਾਂਡ ਜਿਹੜੀਆਂ ਸਿੱਖ ਨੇ ਕਦੇ ਡਿਮਾਂਡ ਨਹੀਂ ਕੀਤੀ, ਔਰ ਜਿੱਥੇ ਦੀ ਤੁਸੀਂ ਗੱਲ ਕਰਦੇ ਆ ਨਾ ਉੱਥੇ ਡਿਮਾਂਡ ਜਿਹੜੀਆਂ ਤੁਸੀਂ ਦੇਖਦੇ ਆ ਪੰਜਾਬ ਦੀ ਧਰਤੀ ਤੇ ਉੱਠਦੀਆਂ, ਉਸ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਭਾਰਤੀ ਸਰਕਾਰ ਦੇ ਵੱਲੋਂ। ਉਹਨਾਂ ਦੀ ਆਪਣੀ, ਹੁਣ ਤੁਸੀਂ ਡਾਕਟਰ ਸਾਹਿਬ ਨੇ ਦਿਨਕਰ ਗੁਪਤਾ ਦੀ ਗੱਲ ਕੀਤੀ ਆ, ਤੇ ਇੱਕ ਸਿਰਫ ਤੇ ਸਿਰਫ ਕਰਤਾਰਪੁਰ ਕੋਰੀਡੋਰ ਲਾਂਘੇ ਦੀ ਗੱਲ ਜੇ ਉੱਥੇ ਦਰਸ਼ਨਾਂ ਵਾਸਤੇ, ਜਿਹੜੀ ਕਿ ਸਿੱਖ ਦੀ ਅਰਦਾਸ ਸੀ ਬੜੇ ਲੰਬੇ ਸਮਿਆਂ ਤੋਂ, ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲਦਾ ਦਾਨ ਬਖਸ਼ੋ, ਜੇ ਅੱਜ ਉੱਥੇ ਸਿੱਖ ਜਾ ਕੇ ਅਰਦਾਸ ਵੀ ਕਰਦਾ ਤੇ ਉਸ ਸਟੇਟ ਦਾ ਮੁਖੀ ਪੁਲਿਸ ਦਾ ਕਹਿੰਦਾ ਆ ਕਿ ਉੱਥੇ ਅੱਤਵਾਦੀ ਬਣ ਕੇ ਆਉਂਦੇ ਆ। ਸੋ ਮੇਰੇ ਖਿਆਲ 'ਚ ਇਹ ਗੱਲ ਸਾਨੂੰ ਖਾਸ ਕਰਕੇ ਜਿਹੜੀ ਆ ਪੰਜਾਬ ਦੇ ਵਾਸੀਆਂ ਨੂੰ, ਪੰਜਾਬ ਦੀ ਕਮਿਊਨਿਟੀ ਨੂੰ, ਸਿੱਖਾਂ ਨੂੰ ਖਾਸ ਕਰਕੇ ਇਹ ਸਮਝ ਆ ਚੁੱਕੀ ਆ ਵੀ ਆਵਾਜ਼ ਜਦੋਂ ਵੀ ਉਠਾਈ ਜਾਂਦੀ ਆ ਉਹ ਭਾਰਤੀ ਸਰਕਾਰ ਵੱਲੋਂ ਉਹ ਹਰ ਇੱਕ ਢੰਗ ਤਰੀਕਾ ਵਰਤਿਆ ਜਾਂਦਾ ਉਹਨੂੰ ਦਬਾਉਣ ਵਾਸਤੇ। ਆਵਾਜ਼ਾਂ ਉੱਠਦੀਆਂ, ਜੇ ਅੱਜ ਉੱਥੇ ਕੋਈ ਨੇਸ਼ਨ ਦੀ ਗੱਲ ਕਰਦਾ ਤੇ ਉਹਨਾਂ ਦੇ ਝੂਠੇ ਕੇਸ ਪਾ ਦਿੱਤੇ ਜਾਂਦੇ ਆ। ਹੁਸ਼ਿਆਰਪੁਰ ਦੇ ਵਿੱਚ ਸਿੱਖ ਨੌਜਵਾਨਾਂ ਕੋਲ ਸਿਰਫ ਬੁੱਕਾਂ ਹੀ ਸੀਗੀਆਂ ਸਿੱਖ ਲਿਟਰੇਚਰ ਦੀਆਂ, ਉਹਨਾਂ ਨੂੰ ਉਮਰ ਭਰ ਦੀ ਕੈਦ ਦੇ ਦਿੱਤੀ ਗਈ ਆ। ਜੇ ਇੱਕ ਲੱਚਰ ਜਿਹੜੇ ਬੁੱਤ ਸੀਗੇ ਲਾਏ ਹੋਏ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੂੰ ਤੋੜਨ ਦੀ ਸੇਵਾ ਨੌਜਵਾਨਾਂ ਨੇ ਕੀਤੀ ਤਾਂ ਉਹਨਾਂ ਨੌਜਵਾਨਾਂ ਤੇ 307 ਦੇ ਪਰਚੇ ਦਰਜ ਕਰ ਦਿੱਤੇ ਗਏ ਆ। ਸੋ ਅਸੀਂ ਸਮਝਦੇ ਵੀ ਕਾਨੂੰਨ ਜਿਹੜਾ ਆ ਉੱਤੇ ਉਹ ਉਹਨਾਂ ਦੇ ਆਪਣਿਆਂ ਵਾਸਤੇ ਆ, ਜਿਹੜੀਆਂ ਘੱਟ ਗਿਣਤੀਆਂ ਵਾਸਤੇ ਕਾਨੂੰਨ ਵੀ ਜਿਹੜਾ ਆ ਖਾਸ ਕਰਕੇ ਅਸੀਂ ਪੰਜਾਬ ਦੇ ਜਿਹੜੇ ਵਾਸੀ ਆ, ਪੰਜਾਬ ਨੂੰ ਬਿਲੋਂਗ ਕਰਦੇ ਆ, ਆਪਣੇ ਨੇਸ਼ਨ ਨੂੰ ਬਿਲੋਂਗ ਕਰਦੇ, ਉਹ ਭਾਰਤੀ ਸਟੇਟ ਜਿਹੜੀ ਆ ਉਹਨਾਂ ਦੇ ਆਪਣਿਆਂ ਵਾਸਤੇ ਕਾਨੂੰਨ ਅਲੱਗ ਆ, ਦੂਜੀਆਂ ਕੌਮਾਂ ਵਾਸਤੇ ਕਾਨੂੰਨ ਅਲੱਗ ਆ। ਮੈਂ ਸਮਝਦਾ ਆਵਾਜ਼ਾਂ ਉੱਠਦੀਆਂ ਪਰ ਉਹਨਾਂ ਨੂੰ ਦਬਾਉਣ ਦਾ ਕੰਮ ਜਿਹੜੀ ਆ ਭਾਰਤੀ ਸਟੇਟ ਕਰਦੀ ਆ, ਪਰ ਉਹ ਦਬਣੀ ਨਹੀਂ। ਜਿਹੜੀ ਹੁਣ ਵਰਲਡ ਸਿੱਖ ਪਾਰਲੀਮੈਂਟ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ, ਗਲੋਬਲੀ ਸਿੱਖਾਂ ਦੀ ਅਗਵਾਈ ਕਰਦੀ ਆ, ਔਰ ਇਹ ਸਰਬੱਤ ਖਾਲਸਾ 2015 ਦੇ ਵਿੱਚ ਕੌਮ ਨੇ ਮੈਂਡੇਟ ਜਿਹੜਾ ਉਹ ਸਰਬੱਤ ਖਾਲਸਾ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ, ਔਰ ਖੁੱਲੀਆਂ ਬਾਹਾਂ ਖੜੀਆਂ ਕਰਕੇ ਸੰਗਤਾਂ ਨੇ, ਔਰ ਅੱਜ ਵੀ ਉਹ ਗਵਾਹੀ ਭਰਦੇ ਆ ਇਕੱਠ। ਸੋ ਮੈਂ ਸਮਝਦਾ ਵੀ ਅੱਜ ਉਸ ਜਥੇਦਾਰ ਨੂੰ ਮੈਂਡੇਟ ਜਿਹੜਾ ਕੌਮ ਨੇ ਦਿੱਤਾ ਆ, ਉਸ ਜਥੇਦਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਕਾਇਮ ਹੋਈ ਆ, ਔਰ ਇਹ ਸਮੁੱਚੀ ਕੌਮ ਦੀ ਗਲੋਬਲੀ ਅਗਵਾਈ ਕਰੇਗੀ।
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਇੱਕ ਹੁੰਗਾਰਾ ਦਿੱਤਾ ਗਿਆ ਨੌਜਵਾਨਾਂ ਨੂੰ, ਜਿਸ ਤਰ੍ਹਾਂ ਅਸੀਂ ਹੁਣ ਸੁਣਿਆ ਵੀ ਹੈ, ਤੁਸੀਂ ਕਿਹਾ ਕਿ ਇਹ ਜਿਹੜੀ ਇਹ ਵਿਉਂਤ ਹੈਗੀ ਆ ਜਾਂ ਇਹ ਜਿਹੜਾ ਤਰੀਕਾ ਜਾਂ ਜਿਹੜਾ ਸਮਾਂ ਲੱਗੇਗਾ ਉਹ ਬਹੁਤ ਲੰਮਾ ਹੈਗਾ, ਕਈ ਦਸ਼ਕ ਉਹਦੇ ਵਿੱਚ ਲੱਗਣਗੇ। ਸੋ ਨੌਜਵਾਨਾਂ ਨੂੰ ਉਹਦੀ ਵਾਗਡੋਰ ਜਿਹੜੀ ਉਹ ਦੇਣੀ ਚਾਹੀਦੀ ਹੈ। ਤੇ ਕਿਸ ਤਰੀਕੇ ਨਾਲ ਤੁਸੀਂ ਪਲੈਨਿੰਗ ਕਰ ਰਹੇ ਹੋ ਕਿ ਹੋਰ ਨੌਜਵਾਨ ਜਿਹੜੇ ਨੇ ਇਸ ਮੰਚ ਨੂੰ ਆ ਕੇ ਜੁਆਇਨ ਕਰਨ? ਦੇਖੋ, ਪਹਿਲੀ ਗੱਲ ਤਾਂ ਤੁਹਾਡਾ ਸਵਾਲ ਦਸ਼ਕਾਂ ਦੀ ਗੱਲ ਕਰਦਾ ਹੈ। ਅਸੀਂ ਤਾਂ ਮੇਬੀ ਟੁਨਾਈਟ, ਅੱਜ ਰਾਤ ਅਸੀਂ ਲਿਬਰੇਟ ਕਰਵਾ ਲਈਏ ਪੰਜਾਬ। ਸੋ ਪਹਿਲਾ ਗੱਲ ਤਾਂ ਇਹ ਬੜਾ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਜੀ ਉੱਥੇ ਕੋਈ ਆਵਾਜ਼ ਨਹੀਂ ਚੁੱਕਦਾ। 12 ਫਰਵਰੀ ਨੂੰ, ਫਰਵਰੀ ਦਾ ਮਹੀਨਾ ਹੀ ਚੱਲ ਰਿਹਾ ਹੈ, ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਨੇ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ। ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਸਿੱਖ ਸੰਗਤਾਂ ਪਹੁੰਚੀਆਂ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਆਵਾਜ਼ ਹੈ। ਅਸੀਂ ਸਮਝਦੇ ਹਾਂ ਵੀ ਪੰਜਾਬ ਅੰਡਰ ਇੰਡੀਅਨ ਆਕੂਪੇਸ਼ਨ ਹੈ। ਔਰ ਜਿੱਥੋਂ ਤੱਕ ਯੂਥ ਦੀ ਗੱਲ ਹੈ, ਜਿਸ ਤੇਜ਼ੀ ਦੇ ਨਾਲ ਅੱਜ ਸੋਸ਼ਲ ਮੀਡੀਆ ਨੇ ਯੂਥ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਹੈ, ਸਿੱਖਸ ਫਾਰ ਜਸਟਿਸ ਦਾ ਕੈਂਪੇਨ ਜੇ ਦੇਖੀਏ ਤਾਂ ਯੰਗਸਟਰਸ ਲੀਡ ਕਰਦੇ ਨੇ। ਪੰਜਾਬ ਦੇ ਵਿੱਚ ਕੋਈ ਕਾਲ ਦਿੱਤੀ ਜਾਂਦੀ ਹੈ, ਸਭ ਤੋਂ ਪਹਿਲਾਂ ਉਹ ਸ਼ਿਵ ਸੈਨਾ ਵਰਗਿਆਂ ਦੀਆਂ ਧਮਕੀਆਂ ਹੋਣ, ਦੂਜੀਆਂ ਹੋਣ, ਉਹ ਸਿੱਖ ਨੌਜਵਾਨ ਜਿਹੜੇ ਬਹੁਤ ਸਾਰੇ ਸਰੂਪ 'ਚ ਵੀ ਨਹੀਂ ਨੇ, ਉਹ ਬਾਹਰ ਨਿਕਲਦੇ ਨੇ। ਸੋ ਮੈਂ ਸਮਝਦਾ ਵੀ ਇਸ ਵੇਲੇ ਜਿੰਨੀ ਰੈਡੀਨੈਸ ਯੂਥ ਦੇ ਵਿੱਚ ਹੈ, ਉਨੀ ਪਿਛਲੇ ਪੀਰੀਅਡ ਇਮੀਡੀਏਟ 80s ਦੇ ਵਿੱਚ ਜ਼ਰੂਰ ਸੀ, ਵਿਚਕਾਲੇ ਇੱਕ ਗੈਪ ਸੀ। ਸੋ ਉਹ ਸਾਰੇ ਐਨਰਜਾਈਜ਼ ਹੋਏ ਨੇ। ਪਰ ਇਹਦੇ ਨਾਲ ਨਾਲ ਜਿਵੇਂ ਬੱਚੀ ਹਰਮਨ ਕੌਰ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਪੀਰੀਅਡ 'ਚ ਵੱਧ ਤੋਂ ਵੱਧ ਯੂਨੀਵਰਸਿਟੀਜ਼ ਲੈਵਲ ਦੇ ਉੱਤੇ ਔਰ ਈਵਨ ਹਾਈ ਸਕੂਲ ਕਾਲਜਿਸ ਲੈਵਲ ਦੇ ਉੱਤੇ ਬੱਚਿਆਂ ਨੂੰ ਇਨਵੋਲਵ ਕੀਤਾ ਜਾਏ। ਔਰ ਸਾਡੀ ਐਜੂਕੇਸ਼ਨ ਜਿਹੜੀ ਕੌਂਸਲ ਹੈ ਉਹਦੇ ਥੱਲੇ ਬਹੁਤ ਸਾਰੇ ਪ੍ਰੋਗਰਾਮ ਯੂਥ ਫੋਕਸਡ ਨੇ, ਯੂਥ ਸੈਂਟਰਡ ਨੇ। ਔਰ ਆਉਣ ਵਾਲੇ ਪੀਰੀਅਡ ਤੁਸੀਂ ਵੱਡੀ ਗਿਣਤੀ 'ਚ ਯੂਥ ਦੀ ਓਪਨ ਪਾਰਟਿਸਿਪੇਸ਼ਨ ਵੀ ਦੇਖੋਗੇ ਵਰਲਡ ਸਿੱਖ ਪਾਰਲੀਮੈਂਟ ਦੇ ਮੰਚ ਤੇ। 70 ਦੇ ਦਸ਼ਕ ਦੇ ਵਿੱਚ ਜਿਹੜਾ ਹੈਗਾ ਸੀ, ਹਿੰਦੂ ਤੇ ਸਿੱਖ ਨੂੰ ਜਿਹੜਾ ਸੀ ਪੰਜਾਬ ਦੇ ਵਿੱਚ ਇੱਕ ਉਹਨਾਂ ਦੇ ਵਿੱਚ ਦੀਵਾਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਸਮੀਕਰਨ ਜਿਹੜੇ ਸਨ ਚੇਂਜ ਹੋਏ ਸਨ। ਹੁਣ ਜਿਸ ਤਰ੍ਹਾਂ ਤੁਸੀਂ ਸ਼ਿਵ ਸੈਨਾ ਦਾ ਨਾਮ ਲਿਆ, ਫਿਰ ਉਹ ਤਰੀਕੇ ਦੀ ਵਿਉਂਤ ਜਿਹੜੀ ਕੀਤੀ ਜਾ ਰਹੀ ਹੈ, ਉਸੇ ਤਰੀਕੇ ਦੇ ਹਾਲਾਤ ਕ੍ਰੀਏਟ ਕੀਤੇ ਜਾ ਰਹੇ ਨੇ। ਬਿਆਨ ਜਿਹੜੇ ਨੇ ਐਗਰੈਸਿਵ ਦਿੱਤੇ ਜਾਂਦੇ ਨੇ। ਸੂਰੀ ਦਾ ਇੱਕ ਜਿਹੜਾ ਅੰਮ੍ਰਿਤਸਰ ਤੋਂ ਹੈਗਾ, ਉਹਦਾ ਬਿਆਨ ਜਿਹੜਾ ਆਇਆ ਸੀ, ਇਹ ਕੀ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਸਿਰਫ ਇਸ ਨੂੰ ਹਵਾ ਕ੍ਰੀਏਟ ਕਰਨ ਲਈ ਕੀਤਾ ਜਾ ਰਿਹਾ ਹੈ, ਜਾਂ ਜਿਹੜੀ ਆਵਾਜ਼ ਤੁਸੀਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਪੈਰਲਲ ਇੱਕ ਆਵਾਜ਼ ਜਿਹੜੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਅਸੀਂ ਇਹ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਸਾਡੀ ਕਿਸੇ ਧਰਮ ਨਾਲ ਲੜਾਈ ਨਹੀਂ, ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ। ਔਰ ਇਹ ਲੜਾਈ ਦੀ ਸ਼ੁਰੂਆਤ 1947 ਦੇ ਵਿੱਚ ਹੀ, ਜਦੋਂ ਕਿ ਉਹ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਦੇ ਨੇ, ਉਸ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਭਾਰਤੀ ਕਨਸਟੀਟਿਊਸ਼ਨ ਨੂੰ ਸਿੱਖ ਨੁਮਾਇੰਦਿਆਂ ਦਾ ਨਾ ਮੰਨਣਾ ਇਹ ਗੱਲ ਸਾਬਤ ਕਰਦਾ ਹੈ ਕਿ ਡੀ ਫੈਕਟੋ ਬੇਸ਼ੱਕ ਅਸੀਂ ਇੰਡੀਅਨ ਮੈਪ 'ਚ ਕੈਪਚਰ ਹੋਏ ਹਾਂ, ਬਟ ਡੀ ਜਿਊਰਿਸ ਅਸੀਂ ਇੰਡੀਆ ਦਾ ਹਿੱਸਾ ਨਹੀਂ ਹੈ। ਇਹ ਬਦਕਿਸਮਤੀ ਰਹੀ ਕਿ ਸਾਡੇ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਨੇ 1951 ਦੀ ਸੈਂਸਸ ਦੇ ਵਿੱਚ ਆਪਣੀ ਮਾਂ ਬੋਲੀ ਹਿੰਦੀ ਲਿਖਾਈ, ਜਿਹਨੇ ਏਜੰਸੀਆਂ ਨੂੰ ਮੌਕਾ ਦਿੱਤਾ ਕਿ ਇਸ ਲੜਾਈ ਨੂੰ ਉਹ ਹਿੰਦੂ ਸਿੱਖ ਲੜਾਈ ਬਣਾਉਣ। ਹਾਲਾਂਕਿ ਅੱਜ ਹਾਲ ਇਹ ਹੈ ਵੀ ਪੰਜਾਬ 'ਚ 90% ਪੰਜਾਬੀ ਲਿਖਾਉਂਦੇ ਨੇ, ਉਹੀ ਜਿਨ੍ਹਾਂ ਤੋਂ ਗਲਤੀ ਕਰਵਾਈ ਗਈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਡੀਅਨ ਏਜੰਸੀਆਂ ਦੀ ਗੇਮ ਹੈ। ਔਰ ਅਸੀਂ ਆਪਣੇ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਨੂੰ ਵੀ ਔਰ ਦੁਨੀਆ ਭਰ ਅਸੀਂ ਸਮਝਦੇ ਹਾਂ ਕਿ ਅੱਜ ਜੇ ਪੰਜਾਬ ਬਰਬਾਦ ਹੋ ਰਿਹਾ ਹੈ, ਪੰਜਾਬ 'ਚ ਉਹਨਾਂ ਦੀ ਰਿਪੋਰਟ ਹੈ 50% ਤੋਂ ਜ਼ਿਆਦਾ ਜਿਹੜਾ ਗਰਾਊਂਡ ਵਾਟਰ ਹੈ ਨਾ ਕਲਟੀਵੇਸ਼ਨ ਦੇ ਕਾਬਲ ਹੈ, ਨਾ ਡਰਿੰਕਿੰਗ ਦੇ ਕਾਬਲ ਹੈ। ਕਿਸਾਨ ਸੁਸਾਈਡ ਕਰ ਰਹੇ ਨੇ। ਜੇ ਕਿਸਾਨ ਪ੍ਰੋਸਪਰਸ ਨਹੀਂ ਹੈ ਰੂਰਲ ਇਕਨੋਮੀ ਦੇ ਵਿੱਚ, ਤੇ ਜਿਹੜਾ ਵਪਾਰੀ ਹੈ, ਜਿਹੜੇ ਸਾਡੇ ਵੱਡੀ ਗਿਣਤੀ 'ਚ ਹਿੰਦੂ ਭਰਾ ਨੇ, ਉਹ ਵੀ ਜਿਹੜੇ ਨੇ ਉਸ ਦਾ ਨੂੰ ਸਫਰ ਕਰ ਰਹੇ ਨੇ। ਅੱਜ ਜਿਸ ਕਿਸਮ ਦਾ ਨੈਸ਼ਨਲਿਜ਼ਮ ਦੇ ਨਾਂ ਥੱਲੇ ਜੋ ਰੌਲਾ ਪਾਇਆ ਜਾ ਰਿਹਾ ਹੈ, ਇਹ ਪੰਜਾਬ ਨੂੰ ਡੋਬੇਗਾ। ਔਰ ਅਸੀਂ ਸਮਝਦੇ ਹਾਂ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਦੇ 'ਚ ਮੁਸਲਮਾਨ ਹਿੰਦੂ ਕੈਬਨਿਟ ਦਾ ਹਿੱਸਾ ਸੀ, ਅਸੀਂ ਤਾਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ ਅੱਗੇ ਆਉਣ। ਪੰਜਾਬ ਉਹਨਾਂ ਦਾ ਵੀ ਉਨਾ ਕੁ ਹੈ ਜਿੰਨਾ ਕੁ ਸਾਡਾ ਹੈ। ਔਰ ਇਹਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ। ਸੋ ਇਹ ਜਿਹੜੀਆਂ ਇੰਡੀਅਨ ਏਜੰਸੀਆਂ ਦੀ ਖੇਡ ਹੈ, ਇਹਨੂੰ ਹਿੰਦੂ ਸਿੱਖ ਲੜਾਈ ਬਣਾਉਣ ਦੀ, ਇਸ ਨੂੰ ਸਮਝੀਏ। ਅਸੀਂ ਵੀ ਆਪਣੀ ਜਿਹੜੀ ਨੈਰੇਟਿਵ ਹੈ ਉਹਦੇ ਤੇ ਕੰਟਰੋਲ ਕਰੀਏ, ਤਾਂ ਕਿ ਇਹ ਲੜਾਈ ਜਿਹੜੀ ਹੈ ਇੰਡੀਅਨ ਸਟੇਟ ਦੇ ਖਿਲਾਫ ਸੇਧਤ ਹੋਏ, ਨਾ ਕਿ ਇਹ ਆਪਸੀ ਭਾਈਚਾਰਿਆਂ ਨੂੰ ਪੰਜਾਬ 'ਚ ਤੋੜਨ ਦਾ ਉਹਨਾਂ ਦਾ ਜਿਹੜਾ ਨੈਫੇਰੀਅਸ ਡਿਜ਼ਾਈਨ ਹੈ, ਅਸੀਂ ਉਸ ਦੀ ਪੂਰਤੀ ਕਰ ਰਹੇ ਹੋਈਏ। ਹਿੰਮਤ ਸਿੰਘ ਜੀ, ਇੱਕ ਡੀਜੀਪੀ ਪੰਜਾਬ ਦੇ ਵੱਲੋਂ ਜਿਹੜਾ ਬਿਆਨ ਕੀਤਾ ਸੀ, ਜਿਹਦੀ ਉੱਥੇ ਆਪਾਂ ਜ਼ਿਕਰ ਵੀ ਕੀਤਾ ਹੈ, ਪੋਲੀਟੀਕਲ ਹਿੱਤਾਂ ਦੇ ਵਾਸਤੇ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਹੈ ਤੇ ਉਦੋਂ ਉਹਨੂੰ ਯੂਜ਼ ਕੀਤਾ ਜਾਂਦਾ। ਉਦੋਂ ਸਾਰੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਪੱਬਾਂ ਭਾਰ ਜਿਹੜੇ ਉੱਥੇ ਜਾਂਦੇ ਨੇ, ਮੱਥਾ ਟੇਕਦੇ ਨੇ, ਹਰ ਕੋਈ ਉਹਦੀ ਜਿਹੜਾ ਸਿਰ ਆਪਣੇ ਗੱਲ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਹੁਣ ਜਦੋਂ ਇਹ ਅਨਫੋਰਚੂਨੇਟ ਬਿਆਨ ਜਦੋਂ ਆਉਂਦਾ ਹੈ
ਕਿਸੇ ਵੀ ਪੋਲੀਟੀਕਲ ਪਾਰਟੀ ਜਿਹੜੀ ਮੇਨ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਸੱਤਾ 'ਚ ਹੈ ਜਾਂ ਸੱਤਾ 'ਚ ਆਉਣ ਦਾ ਖਾਬ ਰੱਖਦੀ ਹੈ, ਉਹਦੇ ਵੱਲੋਂ ਕਿਸੇ ਵੱਲੋਂ ਵੀ ਇਸ ਤਰੀਕੇ ਨੂੰ ਕੰਡੈਮ ਨਹੀਂ ਕੀਤਾ ਗਿਆ, ਕੋਈ ਵੀ ਬਿਆਨ ਜਿਹੜਾ ਨਹੀਂ ਆਇਆ। ਕੀ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਸਰਕਾਰਾਂ ਦੇ ਕਹਿਣ ਤੇ ਕੀਤਾ ਜਾ ਰਿਹਾ ਜਾਂ ਇੱਕ ਨਵੇਂ ਤਰੀਕੇ ਦੀ ਇੱਕ ਜਿਹੜਾ ਹਵਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਲਾਂਘੇ ਨੂੰ ਜਿਹੜਾ ਉਹ ਰੋਕਿਆ ਜਾਵੇ? ਦੇਖੋ, ਇਹ ਤਾਂ ਹਮੇਸ਼ਾ ਜਿਹੜੀ ਭਾਰਤੀ ਸਰਕਾਰ ਦੀਆਂ ਚਾਲਾਂ ਰਹੀਆਂ। ਜਦੋਂ ਜਿਸ ਦਿਨ ਤੋਂ ਜਿਹੜਾ ਵਜ਼ੀਰ ਆਜ਼ਮ ਇਮਰਾਨ ਖਾਨ ਜਿਹੜੇ ਪਾਕਿਸਤਾਨ ਦੇ ਹੈਗੇ ਆ, ਉਹਨਾਂ ਨੇ ਐਲਾਨ ਕੀਤਾ ਸੀ ਕਰਤਾਰਪੁਰ ਕੋਰੀਡੋਰ ਲਾਂਘੇ ਦੇ ਖੁੱਲ੍ਹਣ ਦਾ, ਸੋ ਉਸੇ ਦਿਨ ਤੋਂ ਹੀ ਇਹ ਸਾਜ਼ਿਸ਼ਾਂ ਜਿਹੜੀਆਂ, ਜਦੋਂ ਪੁਲਵਾਮਾ ਕਾਂਡ ਵੀ ਹੋਇਆ, ਅਸੀਂ ਉਦੋਂ ਵੀ ਸਿੱਖਾਂ ਨੇ ਜਿਹੜੇ ਥਿੰਕ ਟੈਂਕਰ ਉਹਨਾਂ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਸੀ। ਹਰ ਵੇਲੇ ਜਿਹੜੀ ਕਦੇ ਨਾ ਕਦੇ ਕੋਸ਼ਿਸ਼ ਜਿਹੜੀ ਆ ਇੰਡੀਅਨ ਗਵਰਨਮੈਂਟ ਵੱਲੋਂ ਹੁੰਦੀ ਰਹੀ ਆ ਵੀ ਉਹ ਕਰਤਾਰਪੁਰ ਕੋਰੀਡੋਰ ਲਾਂਘਾ ਕਦੋਂ ਬੰਦ ਹੋ ਜੇ। ਹੁਣ ਸਭ ਤੋਂ ਵੱਡੀ ਗੱਲ ਅਸੀਂ ਦੇਖੀ ਆ ਕਿ UN ਦਾ ਜਿਹੜਾ ਇਸ ਵੇਲੇ ਦਾ ਪ੍ਰਮੁੱਖ ਆ, ਉਹ ਕਰਤਾਰਪੁਰ ਕੋਰੀਡੋਰ ਲਾਂਘੇ ਦਾ ਜਿਹੜਾ ਉਹ ਜਾ ਕੇ ਉੱਥੇ ਦਰਸ਼ਨ ਕਰਕੇ ਆਉਂਦਾ ਆ। ਔਰ ਇਹ ਗੱਲਾਂ ਤੁਸੀਂ ਦੇਖਦੇ ਆ ਕਿ ਜੇ ਚੀਨ ਦਾ ਇਸ ਵੇਲੇ ਪ੍ਰਮੁੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਦਾ, ਕਿੰਨੀਆਂ ਵੱਡੀਆਂ ਕੰਟਰੀਆਂ ਦੇ ਜਾ ਕੇ, ਸੋ ਉਹ ਇਸ ਗੱਲ ਨੂੰ ਸਮਝਦੇ ਆ। ਜਿਹੜੀ ਬਫਰ ਸਟੇਟ ਦੀ ਗੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਹਮੇਸ਼ਾ ਗੱਲ ਕਰਦੇ ਆ ਕਿ ਬਫਰ ਸਟੇਟ ਇਨ ਬਿਟਵੀਨ ਪਾਕਿਸਤਾਨ ਔਰ ਚਾਈਨਾ ਔਰ ਇੰਡੀਆ। ਜੇ ਅੱਜ ਨਿਊਕਲੀਅਰ ਦੀਆਂ ਪਾਵਰ ਜਿਹੜੀਆਂ ਉਹਨਾਂ ਕੋਲ ਹੈਗੀਆਂ, ਤਾਂ ਉਹਦੇ ਵਿੱਚ ਜੇ ਸ਼ਾਂਤੀ ਵਾਲੀ ਗੱਲ ਆ ਉਹ ਖਾਲਿਸਤਾਨ ਦੇ ਉਹਦੇ ਨਜ਼ਰੀਏ ਦੇ ਨਾਲ। ਪਰ ਅੱਜ ਦੇ ਸਮੇਂ ਦੇ ਵਿੱਚ ਚਾਹੇ ਉਹ ਦਿਨਕਰ ਗੁਪਤਾ ਦਾ ਬਿਆਨ ਹੋਵੇ ਜਾਂ ਹੋਰ ਸਾਜ਼ਿਸ਼ਾਂ ਜਿਹੜੀਆਂ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰਨ ਦੀਆਂ, ਉਹ ਕਦੇ ਪੂਰੀਆਂ ਨਹੀਂ ਹੋਣਗੀਆਂ। ਇਸ ਵੇਲੇ ਖਾਸ ਕਰਕੇ ਸਿੱਖ ਜਿਹੜਾ ਬੜੀ ਬਰੀਕੀ ਨਾਲ ਇਹਨੂੰ ਵਾਚ ਕਰ ਰਿਹਾ, ਭਾਵੇਂ ਉਹ ਭਾਰਤੀ ਸਰਕਾਰ ਦੀਆਂ ਜਿਹੜੀਆਂ ਫੋਰਸਸ ਹੋਣ। ਜਦੋਂ ਸਾਡੇ ਸਿੱਖ ਸ਼ਰਧਾਲੂ ਦਰਸ਼ਨਾਂ ਲਈ ਜਾਂਦੇ ਆ, ਉਹਨਾਂ ਨੇ ਕੁੱਤਿਆਂ ਤੋਂ ਪ੍ਰਸ਼ਾਦ ਤੱਕ ਨੂੰ ਸੰਘਾਇਆ ਜਾਂਦਾ। ਇਹ ਜਿਹੜੀਆਂ ਅਤ ਘਟੀਆ ਦਰਜੇ ਦੀਆਂ ਜਿਹੜੀਆਂ ਹਰਕਤਾਂ ਉਸ ਏਜੰਸੀਆਂ ਦੇ ਔਰ ਭਾਰਤੀ ਸਰਕਾਰ ਦੇ ਇਸ਼ਾਰੇ ਦੇ ਨਾਲ ਹੁੰਦੀਆਂ, ਲਾਂਘੇ ਨੂੰ ਬੰਦ ਕਰਦੀਆਂ, ਪਰ ਉਹ ਬੰਦ ਨਹੀਂ ਹੋਏਗਾ। ਸੋ ਇਸ ਵੇਲੇ ਜਿਹੜਾ ਸਿੱਖ ਜਾਗਰੂਕ ਹੋ ਰਿਹਾ, ਔਰ ਉਹ ਦਿਨ ਦੂਰ ਨਹੀਂ ਜਿਹੜੀ ਸਿੱਖ ਕੌਮ ਦੀ ਜਿਹੜੀ ਲੜਾਈ ਆ ਉਹ ਪੀਸਫੁਲ ਤਰੀਕੇ ਦੇ ਨਾਲ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਾਉਣ ਦੀ, ਉਹ ਸਟਿਲ ਮੈਮ ਦੇ ਉੱਤੇ ਜਿਹੜਾ ਖਾਲਸਾ ਆ, ਪੰਜਾਬ ਆ, ਪੰਜਾਬ ਦੇ ਵਾਸੀ ਆ, ਉਹਦੇ ਨਾਲ ਹੀ ਹੱਲ ਆ। ਜਿਹੜੀਆਂ ਸਾਡੀਆਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੰਧਲੇਪਣ ਦੀ ਗੱਲ ਆ, ਐਨਵਾਇਰਨਮੈਂਟਲ ਦੇ ਇਸ਼ੂਜ਼ ਹੈਗੇ ਆ, ਜਾਂ ਡਰੱਗ ਦੇ ਮਸਲੇ ਹੈਗੇ ਆ, ਧਰਮ ਪ੍ਰਚਾਰ ਦੀ ਗੱਲ ਆ ਸਿੱਖੀ ਦੀ, ਸੋ ਉਹ ਸਾਰਿਆਂ ਇਸ਼ੂਜ਼ ਤੇ ਜਿਵੇਂ ਭਾਈ ਹਰਦਿਆਲ ਸਿੰਘ ਜੀ ਸਾਡੇ ਜਨਰਲ ਸੈਕਟਰੀ, ਉਹਨਾਂ ਨੇ ਪਹਿਲਾਂ ਡਿਟੇਲ 'ਚ ਦੱਸਿਆ ਕਿ ਸਾਡੀਆਂ 10 ਕੌਂਸਲਾਂ ਵਰਲਡ ਸਿੱਖ ਪਾਰਲੀਮੈਂਟ ਦੀਆਂ, ਔਰ 10 ਕੌਂਸਲਾਂ ਦੇ ਅਲੱਗ-ਅਲੱਗ ਫੀਲਡ ਹੈਗੇ ਆ, ਉਹ ਉਹਨਾਂ ਦੇ ਵਿੱਚ ਪੂਰੇ ਬਰੀਕੀ ਦੇ ਨਾਲ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਜੀ। ਲੋਕਾਂ ਤੱਕ ਵਰਲਡ ਸਿੱਖ ਪਾਰਲੀਮੈਂਟ ਨੂੰ ਲੈ ਕੇ ਜਾਣ ਦੇ ਲਈ ਕੀ ਉਪਰਾਲੇ ਹੋ ਰਹੇ ਆ ਜਾਂ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ? ਤੇ ਜਿਹੜੀ ਬਾਹਰ ਤੁਸੀਂ 150 ਮੈਂਬਰਸ ਦਾ ਉਹ ਕੀਤਾ ਵੀ ਯੂਰਪ ਦੇ ਵਿੱਚ, ਨਾਰਥ ਅਮਰੀਕਾ ਰੀਜਨ ਦੇ ਵਿੱਚ ਹੈਗੇ ਆ, ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਮੈਂਬਰਸ ਨੇ, ਉਹਨਾਂ ਦੇ ਉੱਤੇ ਕੀ ਅਪਡੇਟ ਹੈ ਜੀ? ਜਿਹੜੇ ਉਪਰਾਲੇ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਜਾਣ ਦੇ ਆ, ਜਿਵੇਂ ਹੁਣ ਅਸੀਂ ਜ਼ਿਕਰ ਕੱਲ੍ਹ ਦੇ ਸੈਸ਼ਨ ਦੇ ਵਿੱਚ ਹੋਇਆ ਸੀ ਕਿ ਨਿਊਯਾਰਕ ਦੇ ਵਿੱਚ ਜੇ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ, ਸਾਡੀਆਂ ਜਿਹੜੀਆਂ ਕੌਂਸਲਾਂ ਉਹਨਾਂ ਨੇ ਜਿਵੇਂ ਇੱਕ ਗੁਰਮਤ ਸਿੱਖਿਆ ਜਿਹੜਾ ਪ੍ਰਚਾਰ ਜਿਹੜਾ ਈਵੈਂਟ ਆ ਉਹ ਰੱਖਿਆ ਨਿਊਯਾਰਕ ਦੇ ਵਿੱਚ 6-7 ਮਾਰਚ ਦਾ। ਉਹਦੇ ਵਿੱਚ ਜਿਹੜੇ ਸਾਡੇ ਟੀਨੇਜਰ 14 ਸਾਲ ਤੋਂ ਬੱਚੇ ਆ, ਉਹ ਬੜੇ ਮਾਤਾ ਪਿਤਾ ਦੇ ਨਾਲ ਜਿਹੜਾ ਕਮਿਊਨੀਕੇਸ਼ਨ ਗੈਪ ਆ, ਉਹ ਕੌਂਸਲ ਜਿਹੜਾ ਐਜੂਕੇਸ਼ਨ ਕੌਂਸਲ ਦੇ ਵੱਲੋਂ ਹੋ ਰਿਹਾ। ਅਤੇ ਉਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ, ਕੌਮ ਦੇ ਵਿੱਚ ਜਾ ਰਹੇ ਹਾਂ। ਲੋਕਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਕੌਂਸਲਾਂ ਜਿਹੜੀਆਂ ਉਹ ਆਪਣੇ ਆਪਣੇ ਪ੍ਰੋਗਰਾਮ ਲੈ ਕੇ ਜਾ ਰਹੀਆਂ। ਜਿਵੇਂ ਸੈਲਫ ਡਿਟਰਮੀਨੇਸ਼ਨ ਕੌਂਸਲ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਅਮਰੀਕਾ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਉਹ ਈਵੈਂਟ ਰੱਖਣ ਜਾ ਰਹੀ ਆ। ਔਰ ਜਿਵੇਂ ਅਸੀਂ ਅੱਜ ਡਿਸਕਸ਼ਨ ਕੀਤਾ ਕਿ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਾਂ ਔਰ ਕੈਨੇਡਾ ਦੇ ਵਿੱਚ ਕੁਝ ਪ੍ਰੋਗਰਾਮ ਲਿਖੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪ ਜੀ ਤੱਕ ਆਉਣਗੇ। ਇਹ ਕਾਰਨ ਆ ਕਿ ਸਿੱਖ ਸੰਗਤ ਤੱਕ ਕਿਵੇਂ ਅਪਰੋਚ ਹੋਵੇ। ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਕੌਂਸਲਾਂ ਆ, 150 ਮੈਂਬਰ ਡਾਇਸਪੋਰਾ ਦਾ ਆ, ਅਤੇ 150 ਮੈਂਬਰ ਸਾਊਥ ਏਸ਼ੀਅਨ ਰੀਜਨ ਦਾ ਜਿਹੜਾ ਸਾਡਾ ਪੰਜਾਬ ਦੇ ਖਿੱਤੇ ਵਿੱਚੋਂ ਬਣਨਾ ਆ। ਇਹ 300 ਮੈਂਬਰਾਂ ਦਾ ਸਮੂਹ ਹੋਏਗਾ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸਟਰਕਚਰ। ਇਹ ਸਾਰਾ ਕੁਝ ਇਸ ਤਰੀਕੇ ਦੇ ਨਾਲ ਹੈ ਕਿ ਜਿਹੜੇ ਇਹ ਛੋਟੇ-ਛੋਟੇ ਈਵੈਂਟ ਹੋ ਰਹੇ ਆ, ਇਹਨਾਂ ਦੇ ਵਿੱਚ ਸਾਡਾ ਆਪਣੀ ਖਾਸ ਕਰਕੇ ਸਭ ਤੋਂ ਪਹਿਲਾਂ ਆਪਣੀ ਕੌਮ ਨੂੰ ਇਹਦੇ ਬਾਰੇ ਅਵੇਅਰਨੈਸ ਦੇਣੀ, ਜਿਹੜੀ ਕੌਮ ਦੀ ਹੋਪ ਸੀਗੀ ਵਰਲਡ ਸਿੱਖ ਪਾਰਲੀਮੈਂਟ, ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਏਸ਼ੀਅਨ ਰੀਜਨ ਆ ਜਿਹਦੇ ਵਿੱਚ ਪੰਜਾਬ ਆਉਂਦਾ ਆ, ਉੱਥੇ ਵੀ ਜਿਹੜੀ ਐਕਟੀਵਿਟੀ ਜਿਹੜੀ ਆ ਜਥੇਦਾਰ ਹਵਾਰਾ ਕਮੇਟੀ ਨੇ ਜਿਹੜੀ ਸ਼ੁਰੂ ਕਰ ਦਿੱਤੀ ਆ,
ਬੜੀ ਵੱਡੀ ਪੱਧਰ ਤੇ ਜਿਹੜੇ ਨੌਜਵਾਨ ਮੈਂਬਰ ਬਣ ਰਹੇ ਆ, ਜਿਹਦੇ ਵਿੱਚ ਧਰਮ ਪ੍ਰਚਾਰ, ਐਨਵਾਇਰਨਮੈਂਟਲ ਜਿਹੜੇ ਮੈਂ ਡਿਸਕਸ਼ਨ ਕੀਤੀ ਆ ਉਹ ਇਸ਼ੂਜ਼ ਹੈਗੇ ਆ, ਡਰੱਗ ਦੇ ਇਸ਼ੂਜ਼ ਹੈਗੇ ਆ, ਹੋਰ ਸਪੋਰਟਸ ਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਰੁਚੀ ਦੇਣੀ ਪਾਉਣਾ, ਉਸ ਪਾਸੇ ਡਰੱਗ ਤੋਂ ਕਿਵੇਂ ਦੂਰ ਰੱਖਿਆ ਜਾਵੇ, ਉਸ ਖੇਤਰ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਵਿੱਚ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਜੀ। ਜਿਹੜਾ ਗੁਰਬਾਣੀ ਦੇ ਉੱਤੇ ਬੌਧਿਕ ਅਧਿਕਾਰ ਦੱਸਿਆ ਪੀਟੀਸੀ ਨੇ, ਜਦਕਿ ਅਨੰਦਪੁਰ ਦੇ ਮਤੇ ਦੀ ਇੱਕ ਮੰਗ ਇਹਦੀ ਸੀ ਕਿ ਸਿੱਖਾਂ ਦਾ ਆਪਣਾ ਟਰਾਂਸਲੇਟਰ ਹੋਵੇ। ਜੀ ਅੱਜ ਗੁਰਬਾਣੀ ਦੇ ਰੂਪ ਵਿੱਚ ਪੀਟੀਸੀ ਪਰੋਸਿਆ ਜਾ ਰਿਹਾ, ਲੋਕਾਂ ਦੀ ਮਜਬੂਰੀ ਹੈ ਗੁਰਬਾਣੀ ਦੇ ਲਈ ਪੀਟੀਸੀ ਦੀ ਸੁਣਨਾ। ਉਹਦੇ ਲਈ ਵਰਲਡ ਸਿੱਖ ਪਾਰਲੀਮੈਂਟ ਕੀ ਕਰੇਗੀ? ਦੇਖੋ, ਇਹ ਇਸ਼ੂ ਕਾਫੀ ਦੇਰ ਤੋਂ ਹਾਈਲਾਈਟ ਹੁੰਦਾ ਰਿਹਾ ਹੈ। ਐਕਚੁਅਲੀ ਇੱਕ ਸਰਦਾਰ ਰਾਹੀ ਵਕੀਲ ਸਨ ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਹੈ, ਉਹ ਈਵਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ ਸੀ ਅੱਜ ਤੋਂ ਕੁਝ ਵਰੇ ਪਹਿਲਾਂ ਕਿ ਗੁਰਬਾਣੀ ਇਹ ਸਾਰੀ ਮਨੁੱਖਤਾ ਦੀ ਹੈ, ਇਨਸਾਨੀਅਤ ਦੀ ਹੈ, ਔਰ ਕਿਸੇ ਅਦਾਰੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਇਸ ਦੇ ਉੱਤੇ ਜੱਫਾ ਮਾਰ ਕੇ ਬੈਠੇ। ਔਰ ਇਹ ਮੰਗ ਲਗਾਤਾਰਤਾ ਨਾਲ ਸਿੱਖ ਸੰਗਤਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਹੁਣ ਲੇਟਲੀ ਪੀਟੀਸੀ ਦੇ ਹਵਾਲੇ ਨਾਲ ਇਹ ਗੱਲ ਹਾਈਲਾਈਟ ਹੋਈ ਹੈ ਔਰ ਆਲਰੇਡੀ ਚੰਡੀਗੜ੍ਹ ਦੇ ਵਿੱਚ ਇਸ ਸਬੰਧ 'ਚ ਇੱਕ ਕਾਨਫਰੰਸ ਵੀ ਹੋਈ ਅਸੀਂ ਸਿੱਖ ਸਿਆਸਤ ਵਾਲਿਆਂ ਨਾਲ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਰੰਟਲੀ ਉਸ ਇਸ਼ੂ ਨੂੰ ਚੁੱਕਿਆ ਜਦੋਂ ਕਿ ਹੁਕਮਨਾਮਾ ਉਹਨਾਂ ਨੇ ਆਪਣੇ ਵੈਬਸਾਈਟ ਤੇ ਪਾਇਆ ਔਰ ਉਹਦੇ ਤੇ ਉਹਨਾਂ ਨੂੰ ਜਿਹੜਾ ਉਹ ਨੋਟਿਸ ਮਿਲਿਆ, ਉਹਨਾਂ ਦੇ ਨਾਲ ਅਸੀਂ ਰਾਬਤੇ 'ਚ ਹਾਂ। ਅਸੀਂ ਸਮਝਦੇ ਹਾਂ ਕਿ ਇਹ ਗੁਰਬਾਣੀ ਦਾ ਨਿਰਾਦਰ ਹੈ, ਇਹ ਸਮੁੱਚੀ ਇਨਸਾਨੀਅਤ ਦਾ ਨਿਰਾਦਰ ਹੈ ਔਰ ਅਸੀਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਪੂਰੀ ਕਮੇਟੀ ਬਣਾਈ ਹੈ, ਉਹ ਜਿਹੜੇ ਐਕਟਿੰਗ ਜਥੇਦਾਰ ਭਾਵੇਂ ਉਹਨਾਂ ਨੂੰ ਅਸੀਂ ਸਰਬੱਤ ਖਾਲਸਾ ਦੇ ਥੱਲੇ ਮਾਨਤਾ ਨਹੀਂ ਦਿੰਦੇ, ਪਰ ਅਸੀਂ ਸਮਝਦੇ ਹਾਂ ਕਿ ਕਿਉਂਕਿ ਉਹ ਬਾਦਲਾਂ ਦੇ ਕੰਟਰੋਲ 'ਚ ਹੈ ਸ਼੍ਰੋਮਣੀ ਕਮੇਟੀ, ਉਹਨਾਂ ਦੇ ਟਰਾਂਸਮੀਟਰ ਜਿਹੜੇ ਪੀਟੀਸੀ ਦੇ ਉਹਨਾਂ ਨੇ ਲਵਾਏ ਹੋਏ ਨੇ। ਸਾਡੀ ਇਹ ਮੰਗ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ, ਜਿਹੜੀ ਕਿ ਉੱਥੋਂ ਦੀਆਂ ਸਾਡੀਆਂ ਜਥੇਬੰਦੀਆਂ ਵੀ ਆਰਟੀਕੂਲੇਟ ਕਰ ਰਹੀਆਂ ਨੇ ਕਿ ਇਸ ਕਿਸਮ ਦਾ ਇੱਕ ਪਾਵਰਫੁਲ ਟਰਾਂਸਮੀਟਰ ਬੇਸ਼ੱਕ ਸ਼੍ਰੋਮਣੀ ਕਮੇਟੀ ਆਪਣੇ ਲੈਵਲ ਦੇ ਉੱਤੇ ਉਹਦਾ ਕੰਟਰੋਲ ਰੱਖੇ ਔਰ ਉਸ ਦਾ ਜਿਹੜਾ ਪ੍ਰਸਾਰਣ ਦਾ ਹੈ ਉਹ ਦੁਨੀਆ ਭਰ ਦੇ ਵਿੱਚ ਕੋਈ ਵੀ ਚਾਹੇ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਉਸ ਦੀ ਟਰਾਂਸਮਿਸ਼ਨ ਦਾ ਹੱਕ ਉਹ ਹਰ ਇੱਕ ਦੇ ਕੋਲ ਹੋਏ। ਇਹ ਸਾਡਾ ਵਰਲਡ ਸਿੱਖ ਪਾਰਲੀਮੈਂਟ ਦਾ ਇਹਦੇ ਤੇ ਸਟੈਂਡ ਹੈ ਜੀ। ਜਦੋਂ ਹਿੰਦੁਸਤਾਨ ਦਾ ਮੀਡੀਆ ਗੱਲ ਕਰਦਾ ਹੈ ਟਿਪੀਕਲੀ ਕਿ ਜੀ ਪੰਜਾਬ ਦੀਆਂ ਮੰਗਾਂ ਹੋਰ ਨੇ, ਤੁਹਾਡੀਆਂ ਮੰਗਾਂ ਹੋਰ ਨੇ, ਜਾਂ ਪੰਜਾਬ ਦੇ ਵਿੱਚੋਂ ਇਹ ਮੰਗ ਨਹੀਂ ਸ਼ੁਰੂ ਹੁੰਦੀ। ਮੰਗ ਸ਼ਬਦ ਆਉਂਦਾ ਮੰਗਤੇ ਤੋਂ, ਤੇ ਇਹਦਾ ਮਤਲਬ ਮੰਗਤਾ ਉਸ ਕੋਲ ਮੰਗਦਾ ਜਿਹਨੂੰ ਦਾਤਾਰ ਸਮਝਿਆ ਜਾਂਦਾ। ਹਿੰਦੁਸਤਾਨ ਸਰਕਾਰ ਨਾ ਦਾਤਾਰ ਹੈ ਨਾ ਸਿੱਖ ਮੰਗਤਾ ਹੈ। ਅਸੀਂ ਇੱਥੇ ਇਸ ਅਮਰੀਕਾ ਦੀ ਧਰਤੀ ਤੇ ਬੈਠੇ ਜੋ ਅਮਰੀਕਾ ਦੇ ਫਾਊਂਡਰਸ ਨੇ ਕਿਹਾ ਸੀ, we hold these truths to be self-evident that all men are created equal. Sikhs are not being treated as equal. That is the fundamental issue. We don't want anything from government of India. That right is given to us by God, not by some government. The Sikhs in diaspora in Canada and United States understand that very well, and this will be infiltrated into Punjab. That is our commitment. ਸਾਨੂੰ ਪਹਿਲੇ ਇਹ ਦੇਖਣਾ ਪਏਗਾ ਤੇ ਸਮਝਣਾ ਪਏਗਾ ਵੀ ਵਰਲਡ ਸਿੱਖ ਪਾਰਲੀਮੈਂਟ ਹੈ ਕੀ। ਇਹ ਇੱਕ ਕਲੈਕਟਿਵ ਬੋਡੀ ਬਣ ਰਹੀ ਹੈ ਜਿਹਦਾ ਕੀ ਐਲਾਨ ਕੌਮ ਨੇ ਕੀਤਾ। 2015 ਵਿੱਚ ਮਤੇ ਪਾਸ ਹੋਏ, ਉਹ ਕੌਮ ਨੇ ਮਤੇ ਪਾਸ ਕੀਤੇ ਨੇ, ਕੋਈ ਇੱਕ ਇੰਡੀਵਿਜੂਅਲ ਨੇ ਨਹੀਂ ਕੀਤੇ। ਤੇ ਇਹ ਜੋ ਬੋਡੀ ਬਣ ਰਹੀ ਹੈ ਇਹ ਕੋਈ ਆਰਗੇਨਾਈਜੇਸ਼ਨ ਜਾਂ ਜਥੇਬੰਦੀ ਨਹੀਂ ਹੈ, ਅਸੀਂ ਇੱਕ ਸਿਸਟਮ ਬਣਾ ਰਹੇ ਹਾਂ ਕੌਮ ਦਾ, ਠੀਕ ਹੈ ਨਾ। ਜਦੋਂ ਸਿਸਟਮ ਰਹਿੰਦਾ ਤੇ ਲੀਡਰਸ਼ਿਪ ਚੇਂਜ ਵੀ ਹੁੰਦੀ ਰਹਿੰਦੀ ਹੈ, ਸਿਸਟਮ ਚੱਲਦਾ ਰਹਿੰਦਾ। ਸੋ ਅਸੀਂ ਚਾਹੁੰਦੇ ਹਾਂ ਵੀ ਕੌਮ ਦਾ ਇੱਕ ਸਿਸਟਮ ਬਣ ਜਾਏ ਜਿਹਦੇ ਨਾਲ ਸਿੱਖ ਐਜ਼ ਅ ਨੇਸ਼ਨ ਵਿਚਰ ਸਕਣ। ਸੋ ਮੈਂ ਸਮਝਦਾ ਇਹਦੇ ਵਿੱਚ ਜਿਹੜੀਆਂ ਸਾਡੀਆਂ ਕਾਊਂਸਲਸ ਬਣਾਉਣ ਦਾ ਆਈਡੀਆ ਹੈ, 10 ਡਿਫਰੈਂਟ ਕਾਊਂਸਲਸ ਦੇ ਵਿੱਚ ਵੱਖ-ਵੱਖ ਕੰਮ ਨੇ। ਜੇ ਕੋਈ ਐਜੂਕੇਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਉਹਦੇ 'ਚ ਕਰੇ, ਕੋਈ ਸਪੋਰਟਸ ਵਿੱਚ ਕਰਨਾ ਚਾਹੁੰਦਾ ਉਹਦੇ 'ਚ ਕਰੇ, ਕੋਈ ਸੈਲਫ ਡਿਟਰਮੀਨੇਸ਼ਨ ਵਿੱਚ ਕਰਨਾ ਚਾਹੁੰਦਾ ਅੰਡਰ ਇੰਟਰਨੈਸ਼ਨਲ ਲਾਅ ਉਹਦੇ 'ਚ ਉਹਨੂੰ ਇਜਾਜ਼ਤ ਹੈ। ਸੋ ਵਾਟ ਵੀ ਆਰ ਐਸਕਿੰਗ, ਸਾਡੀ ਆਲਰੇਡੀ ਕਹਿੰਦੇ ਨੇ ਵੀ ਟੀਮ ਵਰਕ ਇਜ਼ ਅ ਡਰੀਮ ਵਰਕ। ਇੱਕ ਸਾਡੀ ਵਧੀਆ ਟੀਮ ਤਿਆਰ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਯੂਥ ਨੂੰ ਓਪਰਚੁਨਿਟੀਜ਼ ਦਿੱਤੀਆਂ ਜਾਣ ਤਾਂ ਕਿ ਉਹ ਹੈ ਪਾਰਟ ਆਫ ਦਾ ਸਿਸਟਮ ਬਣਨ, ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਲੀਡ ਲੈਣੀ ਹੈ ਕੌਮ ਦੀ। ਅਤੇ ਇਹਦੇ ਵਿੱਚ ਆਫਕੋਰਸ ਡਿਫਰੈਂਟ ਫਰੈਕਸ਼ਨਸ ਹੈ, ਇਕੱਲੇ ਸਿੱਖਾਂ 'ਚ ਨਹੀਂ ਹੈਗੀਆਂ, ਵੱਖ-ਵੱਖ ਧਰਮਾਂ ਦੇ ਵਿੱਚ ਡਿਫਰੈਂਟ ਫਰੈਕਸ਼ਨਸ ਹੁੰਦੀਆਂ, ਸੋਚਣ ਦੇ ਡਿਫਰੈਂਟ ਤਰੀਕੇ ਹੁੰਦੇ ਨੇ।
ਪਰ ਇਹ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਵਿੱਚ ਸਾਰਿਆਂ ਨੂੰ ਮੌਕਾ ਦਿੱਤਾ ਜਾਂਦਾ ਤੇ ਸਾਰੇ ਇਕੁਅਲ ਨੇ। ਇਹਦੀ ਇੱਕ ਨਵੇਕਲੀ ਗੱਲ ਹੈ ਤੇ ਆਈ ਥਿੰਕ ਵੀ ਆਰ ਵੈਰੀ ਲੱਕੀ ਬਈ ਇਹਦੀ ਜਿਹੜੀ ਲੀਡਰਸ਼ਿਪ ਹੈ ਉਹ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਆਪ ਪਰਸਨਲ ਟਰਸਟ ਲੈ ਕੇ ਕਰ ਰਹੇ ਨੇ ਤੇ ਇਹਦਾ ਨਿਸ਼ਾਨਾ ਇੱਕੋ ਹੀ ਹੈ ਵੀ ਅਸੀਂ ਕੌਮ ਨੂੰ ਇੱਕ ਸਿੱਧੇ ਰਾਹ ਪਾ ਦਈਏ। ਤੇ ਡਿਫਰੈਂਟ ਮੁਲਕਾਂ ਦੇ ਵਿੱਚ ਰਿਪਰੈਜ਼ੈਂਟੇਸ਼ਨ ਦਾ ਵੀ ਇਹਦਾ ਇਹੀ ਮਤਲਬ ਹੈ ਬਈ ਕੋਈ ਵੀ ਇਹ ਨਾ ਸਮਝੇ ਵੀ ਅਸੀਂ ਲੈਫਟ ਅਲੋਨ ਹੋ ਗਏ ਹਾਂ। ਹਰ ਮੁਲਕਾਂ ਦੇ ਵਿੱਚੋਂ ਇਨਪੁਟ ਆ ਰਹੀ ਹੈ, ਸਿਸਟਮ ਤਿਆਰ ਹੋ ਰਿਹਾ। ਹੁਣ ਦੇਖੋ ਸਾਡੀ ਕਾਉਂਸਲਸ ਡਿਫਰੈਂਟ ਬਣੀਆਂ, ਸਾਰੇ ਆਪਣੇ ਪ੍ਰੋਜੈਕਟਸ ਲੈ ਕੇ ਆਏ ਨੇ, ਉਹਨਾਂ ਦੇ ਬਜਟਸ ਲੈ ਕੇ ਆਏ ਨੇ। ਸੋ ਕੰਮ ਹੋ ਰਿਹਾ, ਇਟਸ ਅ ਪ੍ਰੂਵਨ ਜਿਹੜਾ ਸਾਡਾ ਸਿਸਟਮ ਹੈਗਾ। ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਦਾ ਸਾਥ ਦਿਓ ਤੇ ਆਪਣੀ ਜਿਹੜਾ ਕੌਮੀ ਸੇਵਾ ਥਰੂ ਵਰਲਡ ਸਿੱਖ ਪਾਰਲੀਮੈਂਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਨੈਕਸਟ ਜਿਹੜਾ ਸੈਸ਼ਨ ਹੈਗਾ ਉਹਦੇ ਵਾਸਤੇ ਕੈਨੇਡਾ ਨੂੰ ਚੂਜ਼ ਕੀਤਾ ਗਿਆ ਤੇ ਤੁਸੀਂ ਜਿਹੜਾ ਉਹਦੇ ਹੋਸਟ ਹੋਵੋਗੇ, ਕਿਸ ਤਰੀਕੇ ਦੀ ਪ੍ਰੈਪਰੇਸ਼ਨ ਜਿਹੜੀ ਤੁਸੀਂ ਕਰਨ ਜਾ ਰਹੇ ਹੋ ਤੇ ਕੀ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਏਜੰਡੇ ਤੁਸੀਂ ਰੱਖਣ ਦੀ ਕੋਸ਼ਿਸ਼ ਕਰੋਗੇ? ਹਾਂਜੀ, ਜਿਹੜਾ ਨੈਕਸਟ ਸੈਸ਼ਨ ਹੈ ਜੀ ਉਹ ਸਾਲਾਨਾ ਇਜਲਾਸ ਸਾਡਾ ਜਿਹੜਾ ਕਿ ਪਿਛਲੇ ਸਾਲ ਉਹ ਹੋਇਆ ਸੀਗਾ ਡਰਬੀ ਦੇ ਵਿੱਚ UK। ਸੋ ਉਹ ਹੁਣ ਅਸੀਂ ਅੱਜ 2 ਦਿਨਾਂ ਦੇ ਫੈਸਲਿਆਂ ਦੇ ਵਿੱਚ ਇਹੀ ਮੈਜੋਰਟੀ ਨੇ ਫੈਸਲਾ ਕੀਤਾ ਕਿ ਉਹ ਟੋਰਾਂਟੋ ਦੇ ਵਿੱਚ ਰੱਖਿਆ ਜਾਵੇਗਾ, ਜਿਹਦੇ ਵਿੱਚ ਕਿ ਸਾਰੀਆਂ 10 ਦੀਆਂ 10 ਕਾਉਂਸਲਸ ਆਪੋ ਆਪਣੀ ਕਾਰਗੁਜ਼ਾਰੀ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ ਕੀ ਕੰਮ ਕੀਤੇ ਨੇ, ਕਿੱਥੇ ਤੱਕ ਉਹ ਕੌਮ ਨੂੰ ਲੈ ਕੇ ਜਾ ਚੁੱਕੀਆਂ ਨੇ। ਸੋ ਉਹਦੇ ਬਾਰੇ ਸਾਰੀਆਂ ਅਪਡੇਟਸ ਹੋਣਗੀਆਂ। ਸੋ ਜਿਹੜਾ ਉਹ ਇਜਲਾਸ ਹੋਏਗਾ ਉਹਦਾ ਮਿਆਰ ਅਸੀਂ ਜਿਸ ਤਰ੍ਹਾਂ ਇੱਕ ਆਮ ਨੇਸ਼ਨ ਦੀ, ਇੱਕ ਆਮ ਸਿੱਖਾਂ ਹੋਰ ਕੌਮਾਂ ਦੀਆਂ ਪਾਰਲੀਮੈਂਟ ਕੰਮ ਕਰਦੀਆਂ ਨੇ, ਉਸੇ ਤਰ੍ਹਾਂ ਦੇ ਇੱਕ ਮਿਆਰ ਦਾ ਇਹ ਸੈਸ਼ਨ ਹੋਏਗਾ। ਕਿਉਂਕਿ ਅਸੀਂ ਖੁਦ ਦੇਖ ਕੇ ਆਏ ਹਾਂ ਡਰਬੀ ਦੇ ਵਿੱਚ ਬਹੁਤ ਸੋਹਣਾ ਸੈਟਅਪ ਸੀ, ਬਹੁਤ ਸੋਹਣਾ ਉੱਥੇ ਪ੍ਰੋਗਰਾਮ ਉਲੀਕੇ ਗਏ ਤੇ ਉਸ ਤੋਂ ਵੀ ਉੱਪਰਲੇ ਲੈਵਲ ਦਾ ਅਸੀਂ ਟੋਰਾਂਟੋ ਦੇ ਵਿੱਚ ਇਹ ਕਰਨ ਜਾ ਰਹੇ ਹਾਂ ਜੀ, ਜਿਹਦੇ ਵਿੱਚ ਅਸੀਂ ਆਪਣੇ ਮੀਡੀਆ ਦੇ ਥਰੂ ਅਸੀਂ ਸਮੁੱਚੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੇ ਵੈਬਸਾਈਟ